ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਅਦਾਲਤ ਤੋਂ। ਕਹਿੰਦੇ 1000 ਰੁਪਈਆ ਤੇ ਜ਼ਮੀਨਾਂ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਮਨਸੂਬਿਆਂ ਤੇ ਪਾਣੀ ਫਿਰ ਗਿਆ ਜੀ। ਪ੍ਰਵੀਨ ਜੀ, 23 ਫਰਵਰੀ ਨੂੰ ਪੰਜਾਬ ਦੀ ਕੈਬਨਿਟ ਬੈਠਕ ਹੈ ਜੀ। ਤੇ ਉਸ ਕੈਬਨਿਟ ਬੈਠਕ ਦੇ ਵਿੱਚ ਇਹ ਮੰਨਿਆ ਜਾ ਰਿਹਾ ਸੀਗਾ ਕਿ 1000 ਰੁਪਏ ਵਾਲੇ ਫਾਰਮੂਲੇ ਤੇ ਮੋਹਰ ਲੱਗ ਜੂਗੀ। ਅਸਲ 'ਚ ਤਾਂ ਸਰਕਾਰ ਨੇ ਕਈ ਚੀਜ਼ਾਂ ਹੋਰ ਵੀ ਇਹ 'ਚ ਬਚਣੀਆਂ ਹੋਣਗੀਆਂ। ਹੋ ਸਕਦਾ ਹੈ ਉਪ ਮੁੱਖ ਮੰਤਰੀ ਵਾਲਾ ਮਸਲਾ ਨਾ ਬਚਣਾ ਪੈ ਜਾਵੇ। ਸਹੀ ਗੱਲ ਹੈ ਨਾ। ਹੋ ਸਕਦਾ ਹੈ ਮਤਲਬ ਕਿ ਜਿਹੜੀ ਅਮਨਕੁੰਦ ਦੀ ਸਥਿਤੀ ਹੈ ਸ਼ਾਇਦ ਉਹਦੇ ਤੇ ਗੰਭੀਰਤਾ ਨਾਲ ਗੱਲ ਕਰ ਲੈਣ। ਉਮੀਦ ਕਰਦੇ ਆ, ਵੈਸੇ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਜੀ ਜੀ। ਜੇ ਉਹੋ ਜਿਹਾ ਕੰਮ ਕਰਦੇ ਤਾਂ ਇਹ ਦਿਨੇ ਕਿਉਂ ਆਉਂਦੇ। ਪਰ ਅਹਿਮ ਤੌਰ ਤੇ ਇਸ ਕੈਬਨਿਟ ਦੇ ਵਿੱਚ ਫੈਸਲਾ ਹੋਣਾ ਬਜਟ ਸੈਸ਼ਨ ਦੀ ਤਰੀਕ ਦਾ। ਜੀ ਜੀ। ਕਿਉਂਕਿ ਇਹ ਚੁਣਾਵੀ ਬਜਟ ਵੀ ਬਣਨਾ ਤੇ ਆਖਰੀ ਬਜਟ ਵੀ ਹੈ ਇਸ ਕਾਰਜਕਾਲ ਦਾ। ਸਹੀ ਹੈ। ਇਸ ਤੋਂ ਬਾਅਦ ਚੋਣਾਂ ਆ ਜਾਣੀਆਂ ਨੇ ਫਿਰ ਅਗਲੇ ਬਜਟ ਦੇ ਦਰਮਿਆਨ ਤਾਂ। ਇਹ ਵੀ ਹੋ ਸਕਦਾ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਨਗਣਨਾ ਏ ਤੇ ਉਹਦੇ ਕਰਕੇ ਹੋ ਸਕਦਾ ਚੋਣਾਂ 2 ਮਹੀਨੇ ਪਹਿਲਾਂ ਹੋ ਜਾਣ। ਇਹ ਨਾ ਹੋਵੇ ਦਸੰਬਰ 'ਚ ਜਾਂ ਜਨਵਰੀ ਦੇ ਪਹਿਲੇ ਹਫ਼ਤੇ ਕਿਤੇ ਚੋਣਾਂ ਆ ਜਾਣ। ਇਸ ਲਈ ਸਾਰਾ ਫੋਕਸ ਇਸ ਬਜਟ 'ਚ ਰਹਿਣ ਵਾਲਾ। ਤੇ ਸਰਕਾਰ ਜਿੱਥੇ ਨੂੰ ਚੁਣਾਵੀ ਬਜਟ ਬਣਾਉਣਾ ਚਾਹੁੰਦੀ ਹੈ, ਉੱਥੇ ਇਸ ਕੈਬਨਿਟ ਦੇ ਵਿੱਚੋਂ ਇਸ ਗੱਲ ਤੇ ਵੀ ਅੱਗੇ ਵਧਣਾ ਚਾਹੁੰਦੀ ਸੀ ਕਿ ਕਿਸੇ ਤਰੀਕੇ ਨਾਲ 1000 ਰੁਪਈਆ ਬੀਬੀਆਂ ਦੇ ਖਾਤਿਆਂ 'ਚ ਪਾ ਦਈਏ। ਜੀ ਜੀ, ਸਹੀ ਹੈ। ਤੇ ਉਹਦੇ ਲਈ ਜਿਹੜੀ ਯੋਜਨਾ ਤੇ ਕੰਮ ਕਰ ਰਹੇ ਸੀ, ਕਦੇ ਲੈਂਡ ਪੂਲਿੰਗ, ਕਦੇ ਸ਼ਾਮਲਾਟ, ਕਦੇ ਮਤਲਬ ਕਿ ਹੋਰ ਜਿਹੜੇ ਵੀ ਹੈਗੇ ਨੇ ਗੈਸਟ ਹਾਊਸ, ਰੈਸਟ ਹਾਊਸ ਕੋਈ ਵੇਚਣੇ, ਗਿਰਵੀ ਰੱਖਣੇ, ਗਹਿਣੇ ਪਾਉਣੇ, ਕੁਛ ਕਰਨਾ, ਪਿੰਡਾਂ ਦੀ ਜ਼ਮੀਨਾਂ ਚੋਂ ਪੈਸੇ ਲੈ ਲਓ, ਕਮਿਸ਼ਨ ਲੈ ਲਓ, ਆਹ ਕਰ ਲਓ, ਸਾਰਾ ਹੱਥਕੰਡੇ ਅਪਣਾਏ ਜਾ ਰਹੇ ਸੀ ਜਿਨ੍ਹਾਂ ਚੋਂ ਮੋਹਾਲੀ ਦੀ ਮੰਡੀ ਵੇਚੀ। ਜੀ ਸਹੀ ਹੈ। ਮਤਲਬ ਤਬਦੀਲ ਕੀਤੀ ਤੇ ਫਿਰ ਉਹ ਵੇਚਣ ਦੇ ਰਾਹ ਪਏ। ਫਿਰ ਥਰਮਲ ਪਲਾਂਟ ਬਠਿੰਡੇ ਵਾਲੀ ਦੀ ਜ਼ਮੀਨ ਦਾ ਸੌਦਾ ਇਹਨਾਂ ਨੇ ਇੱਕ ਕਲੋਨੀ ਨਾਲ ਕਰਨ ਦੇ ਹਵਾਲੇ ਨਾਲ ਅੱਗੇ ਵਧ ਗਏ। ਆਪਾਂ 1 ਦਿਨ 2 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ। 50 ਏਕੜ ਜ਼ਮੀਨ ਜਿਹੜੀ ਬਡੂੰਗਰ ਪਿੰਡ ਦੇ ਲਾਗੇ ਪਾਵਰਕਾਮ ਦੀ ਪਈ ਸੀ, ਉਹਦੇ ਉੱਤੇ ਸੌਦਾ ਹੋ ਗਿਆ ਕਿ ਤਬਦੀਲ ਕਰੋ ਜੀ ਉਹਨੂੰ, ਹੈ ਨਾ, ਪੁੱਡਾ ਨੂੰ, ਤੇ ਉਸ ਤੋਂ ਬਾਅਦ ਕਰੋ ਜੀ ਇਹ ਕੰਮ, ਹੈ ਨਾ। ਸੋ ਇਹ ਸਾਰੀ ਪ੍ਰਕਿਰਿਆ 'ਚ ਜਦੋਂ ਅੱਗੇ ਵਧ ਰਹੇ ਸੀ ਤਾਂ ਇੱਕ ਤੇਰਾ ਅਦਾਲਤ ਚਲੀ ਗਈ ਵੀ ਕੀ ਤਰੀਕਾ ਹੈ। ਇਹ ਤਾਂ ਲੋਕਾਂ ਦੀ ਜਾਇਦਾਦ ਹੈ ਇੱਕ ਤਰ੍ਹਾਂ ਨਾਲ। ਜੀ ਜੀ। ਤੇ ਇਹ ਕਿਵੇਂ ਆ ਸੌਦੇਬਾਜ਼ੀਆਂ ਕਰ ਸਕਦੇ ਨੇ, ਜਿਹੜੇ ਕੰਮ ਲਈ ਲਈ ਗਈ ਉਸ ਕੰਮ ਤੋਂ ਹਟਾ ਕੇ ਕਿਵੇਂ ਬਦਲ ਸਕਦੇ ਨੇ। ਹੁਣ ਇਹ ਤਾਂ ਹਿਸਾਬ ਲਾਈ ਬੈਠੇ ਸੀ ਕਿ 1500 ਕਰੋੜ ਦੀ ਜ਼ਮੀਨ ਹੈ ਪਾਵਰਕਾਮ ਦੀਆਂ ਜਿਹੜੀਆਂ ਅਸੀਂ ਵੇਚਣੀ ਹੈ। ਠੀਕ ਹੈ ਜੀ। ਸਾਨੂੰ ਇੱਧਰੋਂ ਪੈਸਾ ਇੰਨਾ ਆਉਣਾ, ਪਟਿਆਲੇ ਤੋਂ ਇੰਨਾ ਆਉਣਾ, 23 ਨੰਬਰ ਫਾਟਕ ਤੋਂ ਇੰਨਾ ਆਉਣਾ, ਬੱਸ ਅੱਡੇ ਤੋਂ ਇੰਨਾ ਆਉਣਾ, ਹੈ ਜੀ, ਆਹ ਬਡੂੰਗਰ ਵਾਲੀ ਜ਼ਮੀਨ ਤੋਂ ਇੰਨਾ ਆਉਣਾ, ਲੁਧਿਆਣੇ ਇੰਨੀਆਂ ਪਈਆਂ ਉੱਥੋਂ ਆਉਣਾ। ਤੇ ਹਿਸਾਬ ਕਿਤਾਬ ਕਿ ਆਪਾਂ ਇੱਕ ਵਾਰ ਬੀਬੀਆਂ ਦੇ ਖਾਤੇ 'ਚ ਪਾ ਦਾਂਗੇ। ਕਦੇ ਇਹੀ ਉਮੀਦ ਲੈਂਡ ਪੂਲਿੰਗ ਤੋਂ ਕਰਦੇ ਸੀ, ਕਦੇ ਇਹੀ ਪਾਵਰਕਾਮ ਤੋਂ ਕਰਨ ਲੱਗ ਪਏ। ਹੁਣ ਮਾਣਯੋਗ ਹਾਈ ਕੋਰਟ ਨੇ ਰੋਕ ਲਾਤੀ ਜੀ ਇਹ ਸਾਰੀ ਪ੍ਰਕਿਰਿਆ ਤੇ। ਬੇਸ਼ੱਕ ਅਗਲੀ ਸੁਣਵਾਈ ਹੋਊਗੀ, ਇਹ ਨਹੀਂ ਗਾ ਕਿ ਪਰਮਾਨੈਂਟ ਹੈ, ਹੋ ਸਕਦਾ ਕੱਲ ਨੂੰ ਰੋਕ ਖੁੱਲ ਜਾਵੇ। ਪਰ ਇੱਕ ਵਾਰ ਦਾ ਝਟਕਾ ਸਰਕਾਰ ਲਈ। ਸਹੀ। ਕਿਆ ਕੀ ਹੋ ਗਿਆ? ਉਹ ਸਾਰੀਆਂ ਆਸਾਂ ਉਮੀਦਾਂ ਧਰੀਆਂ ਰਹਿ ਗਈਆਂ। ਹਾਂ, ਹੋ ਸਕਦਾ ਕਿ ਝਟਕਾ ਉਹਨਾਂ ਨੂੰ ਵੀ ਲੱਗਿਆ ਹੋਵੇ ਜਿਹਨਾਂ ਨੂੰ ਉਮੀਦ ਸੀ ਕਿ 31,000 ਰੁਪਏ ਮਿਲ ਜੂਗਾ। ਸਹੀ ਗੱਲ। ਕਿਉਂਕਿ ਕੱਲ ਸਵੇਰ ਤੱਕ ਮਿਲ ਰਿਹਾ ਸੀ ਕਿ ਗੱਲ ਬਣ ਗਈ ਕਿ 23 ਤਰੀਕ ਵਾਲੇ 'ਚ ਮੋਹਰ ਲੱਗ ਜਾਣੀ ਆ, ਤੇ ਪਰ ਸ਼ਾਮ ਤੱਕ ਅਦਾਲਤ ਦਾ ਹੁਕਮ ਆਉਂਦਿਆਂ ਮਨਸੂਬਿਆਂ ਤੇ ਪਾਣੀ ਫਿਰ ਗਿਆ। ਹੁਣ ਇੱਕ ਪਾਸੇ ਇਹ ਦੂਜਾ ਝਟਕਾ ਲੱਗਿਆ ਵੀਕੇ ਜੰਜੂਆ ਦੇ ਮਾਮਲੇ 'ਚ। ਜੀ। ਤੁਸੀਂ ਇਹ ਦੇਖੋ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਕੋਈ ਚੀਫ ਸੈਕਟਰੀ ਅਜਿਹਾ ਬਣਿਆ ਸੀਗਾ ਜਿਹੜਾ ਕਿਸੇ ਰਿਸ਼ਵਤਖੋਰੀ ਦੇ ਕੇਸ ਦੇ ਵਿੱਚ ਅਜੇ ਨਾਮਜ਼ਦ ਸੀ। ਮਤਲਬ ਜਾਂ ਤਾਂ ਇਨਕੁਆਇਰੀ 'ਚੋਂ ਬਿਲਕੁਲ ਕਲੀਅਰ ਹੋ ਗਿਆ ਹੁੰਦਾ, ਜਾਂ ਕਿਸੇ ਤੇ ਅੱਜ ਕੱਲ੍ਹ ਇਹੋ ਜਿਹੇ ਮਾਮਲੇ ਨਹੀਂ ਹੁੰਦੇ ਸੀ ਜਿਹੜੇ ਹੁਣ ਤੱਕ ਬਣੇ ਨੇ। ਮਤਲਬ ਇਹ ਚੱਲ ਰਹੀ ਪ੍ਰਕਿਰਿਆ ਦੇ ਦਰਮਿਆਨ ਬਣਾਇਆ ਗਿਆ ਜਿਹਦਾ ਬਹੁਤ ਹੋ ਹੱਲਾ ਮਚਿਆ, ਵਿਵਾਦ ਬਣਿਆ। ਜੀ। ਅਗਲਾ ਲਾਂਭੇ ਹੋ ਗਿਆ, ਰਿਟਾਇਰ ਹੋ ਗਿਆ, ਸਾਰਾ ਕੁਝ ਨਿਬੜ ਗਿਆ, ਪਰ ਹੁਣ ਮਾਮਲਾ ਖੁੱਲ ਗਿਆ। ਇਹ 'ਚ ਵੀ ਫਜੀਅਤ ਹੈ। ਜੀ ਜੀ। ਸੋ ਇਸ ਲਈ ਮੈਂ ਇਸ ਬਜਟ ਸੈਸ਼ਨ ਨੂੰ ਹੁਣ ਕਿਵੇਂ ਸਿਰੇ ਲਾਉਂਦੇ ਨੇ ਇਹ ਦੇਖਣ ਵਾਲੀ ਗੱਲ ਹੋਊਗੀ। 1000 ਰੁਪਏ ਵਾਲੇ ਫਾਰਮੂਲੇ ਤੇ ਕਿਵੇਂ ਖਰੇ ਉਤਰਦੇ ਨੇ, ਕਿਉਂਕਿ ਵਿਰੋਧੀ ਤਾਂ ਇਸ ਗੱਲੋਂ ਘੇਰ ਰਹੇ ਨੇ ਕਿ ਵੀ ਸ਼ੁਰੂ ਤੋਂ ਦੋ ਜਿੱਦਣ ਦਾ ਤੁਸੀਂ ਸਰਕਾਰ ਬਣਾਈ ਹੈ ਨਾ, ਤੇ ਉਹ ਤਾਂ ਇਹ ਮਾਹੌਲ ਸਿਰਜਣਾ ਚਾਹੁੰਦੇ ਨੇ। ਪਰ ਇਹ ਇੱਕ ਵਾਰ ਦੇ ਕੇ ਗਲੋਂ ਲਾਉਣਾ ਚਾਹੁੰਦੇ ਸੀ ਕਿ ਕੱਲ ਨੂੰ ਵੋਟਾਂ ਮੰਗਣ ਜਾਈਏ ਲੋਕ ਕਹਿ ਨਾ ਕਿ ਦਿੱਤੇ ਨੀ ਗੇ। ਹੁਣ ਕੀ ਕਰਨਗੇ? ਕੀ ਸਾਡੇ ਸਿਰ ਹੋਰ ਕਰਜ਼ੇ ਦਾ ਬੋਝ ਵਧੂਗਾ? ਜੀ। ਕੁਝ ਹੋਰ ਵੇਚਣ ਤੇ ਲਾਉਣਗੇ। ਸਹੀ ਗੱਲ। ਪਰ ਇੱਕ ਵਾਰ ਜਿਹੜੀ ਇਹ ਰੋਕ ਲੱਗੀ ਹੈ, ਇਹ ਕਾਬਲੇ ਤਾਰੀਫ ਹੈ ਕਿ ਥਰਮਲ ਪਲਾਂਟ ਬਠਿੰਡੇ ਵਾਲੀ ਤੋਂ ਲੈ ਕੇ ਪਟਿਆਲੇ ਵਾਲੀ ਉਹ ਜ਼ਮੀਨ ਤੱਕ, 50 ਏਕੜ ਵਾਲੀ ਤੱਕ, ਪਾਵਰਕਾਮ ਦੀ ਕੋਈ ਵੀ ਜ਼ਮੀਨ ਹੁਣ ਤਬਦੀਲ ਨਹੀਂ ਕੀਤੀ ਜਾਊਗੀ ਕਿਸੇ ਹੋਰ ਦੇ ਨਾਮ ਅਜੇ। ਜੀ ਜੀ।